ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 15ਵੀਂ ਕਿਸ਼ਤ। ਮਾਨਤੇ ਮਿਸਤਰੀਆਂ ਨਾਲ ਕੰਮ ਨਾ ਕਰਨ ਦਾ ਫੈਸਲਾ ਕਰ ਲਿਆ, ਪਰ ਉਸ ਦਾ ਹਫ਼ਤਾ ਮੁੱਕਣ ਵਿੱਚ ਅਜੇ ਡੰਗ ਬਾਕੀ ਸਨ। ਇੱਕ ਦਿਨ ਡਿੱਗਰ ਵੇਲੇ ਨਾਲ ਮਾਨਤਾ ਹਵਾਲਦਾਰੇ ਦੇ ਘਰ ਅਜੇ ਕੰਮ ਤੇ ਹੀ ਸੀ ਤੇ ਉਸ ਦਾ ਗਵਾਂਢੀ ਦੌੜਦਾ ਉਹਦੇ ਕੋਲ ਕੰਮ ਤੇ ਗਿਆ ਤੇ ਉਹਨੂੰ ਦੱਸਿਆ ਸੂ ਭਈ ਤੇਰੀ ਮਾਂ ਕੰਧ ਲਿਪਦੀ ਪੜਸਾਂਗ ਤੋਂ ਡਿੱਗੀ ਏ ਤੇ ਬੇਹੋਸ਼ ਹੋ ਗਈ ਏ। ਮਾਨਤਾ ਨਸਤਾ ਨਸਤਾ ਘਰ ਆਇਆ ਤੇ ਉਸ ਵੇਖਿਆ ਕਿ ਵਿਹੜਾ ਜਨਾਨੀਆਂ ਦਾ ਭਰਿਆ ਏ ਤੇ ਉਸ ਦੀ ਮਾਂ ਨੂੰ ਮੰਜੀ ਤੇ ਲੰਮਾ ਪਾ ਕੇ ਉੱਤੇ ਚਾਦਰ ਪਾਈ ਹੋਈ ਸੀ ਨੇ। ਅਸਲ ਵਿੱਚ ਹੋਇਆ ਇੰਜ ਕਿ ਮਾਂ ਆਪਣੇ ਘਰ ਦੀ ਬਾਹਰ ਵਾਲੀ ਕੰਧ ਨੂੰ ਪੜਸਾਂਗ ਤੇ ਚੜ੍ਹ ਕੇ ਲਿਪਦੀ ਪਈ ਸੀ। ਕੰਧ ਚੰਗੀ ਉਚੇਰੀ ਸੀ। ਥੱਲਿਓਂ ਥੋਬਾ ਲੈ ਕੇ ਮਾਂ ਜਦੋਂ ਉੱਪਰ ਜਾਂਦੀ ਸੀ ਤੇ ਥੋਬੇ ਵਿੱਚੋਂ ਮਿੱਟੀ ਤੇ ਪਾਣੀ ਵਗਣ ਨਾਲ ਪੜਸਾਂਗ ਗਿੱਲੀ ਹੁੰਦੀ ਗਈ। ਮਾਂ ਨੇ ਉੱਪਰ ਵਾਲੇ ਡੰਡੇ ਤੇ ਖਲੋ ਕੇ ਜਦੋਂ ਥੋਬੇ ਨੂੰ ਕੰਧ ਨਾਲ ਮਾਰਿਆ ਤੇ ਉਸ ਦਾ ਪੈਰ ਪੜਸਾਂਗ ਦੇ ਡੰਡੇ ਤੇ ਲੱਗੀ ਗਿੱਲੀ ਮਿੱਟੀ ਤੋਂ ਤਿਲਕ ਗਿਆ। ਉਹ ਥੱਲੇ ਡਿੱਗੀ ਤੇ ਨਾਲ ਹੀ ਬੇਹੋਸ਼ ਹੋ ਗਈ। ਉਹ ਸਵਾਣੀਆਂ ਜਿਨ੍ਹਾਂ ਨੇ ਹਰ ਮਰਨੇ ਤੇ ਲੋਕਾਂ ਨੂੰ ਦੱਸਣਾ ਹੁੰਦਾ ਏ ਕਿ ਜਦੋਂ ਮਰੀ ਏ ਤੇ ਉਸ ਦਾ ਸਿਰ ਮੇਰੀ ਝੋਲੀ ਵਿੱਚ ਆਹਾ ਤੇ ਮੈਂ ਹੀ ਆਪਣੀ ਚਾਦਰ ਨਾਲ ਉਸ ਦਾ ਮੂੰਹ ਬੰਨਿਆ ਸੀ। ਉਂਝ ਦੀਆਂ 4-5 ਜਨਾਨੀਆਂ ਛੇਤੀ ਛੇਤੀ ਮਾਨਤੇ ਹੋਰਾਂ ਦੇ ਘਰ ਪੜ ਗਈਆਂ ਤੇ ਉਹਨਾਂ ਨੇ ਆਪਣੀ ਹਿਕਮਤ ਸ਼ੁਰੂ ਕਰ ਦਿੱਤੀ। ਫੂੜੀ ਤੇ ਇਹ ਦੱਸਣ ਵਾਸਤੇ ਕਿ ਮੈਂ ਉਸ ਦੇ ਮੂੰਹ ਵਿੱਚ ਪਾਣੀ ਪਾਇਆ ਤੇ ਪਾਣੀ ਵਾਪਸ ਆ ਗਿਆ। ਇੱਕ ਨੇ ਉਹਦੇ ਮੂੰਹ ਨਾਲ ਵਧੀਆ ਪਾਣੀ ਦਾ ਲਾ ਕੇ ਘੁੱਟ ਪਾਣੀ ਉਸ ਦੇ ਮੂੰਹ ਵਿੱਚ ਸੁੱਟਿਆ। ਮਾਂ ਨੂੰ ਗੋਤਾ ਲੱਗ ਗਿਆ। ਉਸ ਬੇਹੋਸ਼ੀ ਵਿੱਚ 1-2 ਹੁਜਕੇ ਮਾਰੇ ਤੇ ਨਾਲ ਹੀ ਦੌਣ ਸੁੱਟ ਦਿੱਤੀ। ਮਾਨਤਾ ਆਇਆ ਤੇ ਉਹਨਾਂ ਪਾਡੀਆਂ ਨੇ ਸਟੋਰੀ ਸ਼ੁਰੂ ਕਰ ਦਿੱਤੀ। ਇੱਕ ਆਖੇ ਸਿਰ ਮੇਰੀ ਝੋਲੀ ਵਿੱਚ ਸੀ ਤੇ ਦੂਜੀ ਆਖੇ ਸਿਰ ਮੇਰੀ ਝੋਲੀ ਵਿੱਚ ਸੀ। ਇੰਜ ਕਰਕੇ ਇੱਕ ਸਿਰ ਤੇ 5-6 ਝੋਲੀਆਂ ਉੱਤੇ ਇਕੱਠੀਆਂ ਹੋ ਗਈਆਂ। ਨਾਲ ਦੱਸਿਓ ਨੇ ਕਿ ਦਿਲ ਘਟਿਆ ਆਸੂ ਅਸਾਂ ਮੂੰਹ ਵਿੱਚ ਪਾਣੀ ਪਾਇਆ। ਮਾਨਤੇ ਆਖਿਆ ਸਾਨੂੰ ਫੌਜ ਵਿੱਚ ਦੱਸਿਆ ਸੀ ਨੇ ਕਿ ਬੰਦਾ ਬੇਹੋਸ਼ ਹੋਵੇ ਤੇ ਮੂੰਹ ਵਿੱਚ ਪਾਣੀ ਨਹੀਂ ਪਾਈਦਾ, ਇੰਜ ਬੰਦਾ ਗੋਤਾ ਲੱਗ ਕੇ ਮਰ ਜਾਂਦਾ ਏ। ਮਾਨਤੇ ਦੀ ਇਹ ਗੱਲ ਸੁਣ ਕੇ ਸਾਰੀਆਂ ਪਾਡੀਆਂ ਮੂੰਹ ਵਿੱਚ ਪਾਣੀ ਪਾਉਣ ਵਾਲੇ ਅਹਿਸਾਨ ਤੇ ਮਿਹਰਬਾਨੀ ਤੋਂ ਇਨਕਾਰੀ ਹੋ ਗਈਆਂ, ਪਰ ਮਾਨਤੇ ਦੀ ਮਾਂ ਦਾ ਦਮ ਦੇਵਣ ਲੱਗਿਆਂ ਸਿਰ ਕਈਆਂ ਦੀ ਝੋਲੀ ਵਿੱਚ ਰਿਹਾ। ਫੇਰ ਫੂੜੀ ਤੇ 10 ਦਿਨ ਵੱਖਰੀਆਂ ਟੋਲੀਆਂ ਵਿੱਚ ਬਹਿ ਕੇ ਉਹ ਆਗੂ ਜਨਾਨੀਆਂ ਜਿਨ੍ਹਾਂ ਦੀ ਝੋਲੀ ਵਿੱਚ ਪਿੰਡ ਦੇ ਹਰ ਮਰਨ ਵਾਲੇ ਦਾ ਸਿਰ ਹੁੰਦਾ ਏ, ਉਹ ਦੂਜਿਆਂ ਨੂੰ ਦੱਸਦੀਆਂ ਰਹੀਆਂ ਕਿ ਮਾਨਤੇ ਦੀ ਮਾਂ ਦਾ ਸਿਰ ਦਮ ਦੇਣ ਲੱਗਿਆ ਮੇਰੀ ਝੋਲੀ ਵਿੱਚ ਸੀ, ਪਰ ਮੂੰਹ ਵਿੱਚ ਪਾਣੀ ਪਾਵਣ ਦੀ ਗੱਲ ਕੋਈ ਆਪਣੇ ਸਿਰ ਨਹੀਂ ਸੀ ਲੈਂਦੀ। ਫੂੜੀ ਬਹਿਣ ਦੀਆਂ ਸਿਆਣੀਆਂ ਨੇ ਮਾਨਤੇ ਨੂੰ ਇਹ ਸਾਰੀ ਸਟੋਰੀ ਬਾਹਰ ਵਾਲੇ ਬੂਹੇ ਅੱਗੇ ਡੱਕ ਕੇ ਸੁਣਾ ਦਿੱਤੀ। ਮਾਂ ਦੀ ਲਾਸ਼ ਤੀਕ ਅਪੜਨ ਤੋਂ ਪਹਿਲਾਂ ਜਨਾਨੀਆਂ ਨੇ ਮਾਂ ਦੇ ਮਿੱਟੀ ਵਾਲੇ ਹੱਥ ਪੈਰ ਧੋ ਧਾ ਸੜੇ ਸਨ ਤੇ ਕੱਪੜੇ ਵੀ ਬਦਲ ਦਿੱਤੇ ਸਨ। ਮਾਨਤਾ ਜਨਾਨੀਆਂ ਦੇ ਝੁਰਮਟ ਵਿੱਚੋਂ ਲੰਘ ਕੇ ਮਾਂ ਦੀ ਮੰਜੀ ਕੋਲ ਅਪੜਿਆ। ਉਹ ਜਦੋਂ ਨਿੱਕਿਆ ਹੁੰਦਿਆਂ ਆਪਣੀ ਮਾਂ ਕੋਲ ਸੌਂਦਾ ਸੀ ਤੇ ਰਾਤ ਨੂੰ ਜਿਤਨੀ ਵਾਰੀ ਵੀ ਉਹਨੂੰ ਜਾਗ ਆਉਂਦੀ ਸੀ, ਉਹ ਜਾਗੋ ਨੂਟੀ ਵਿੱਚ ਆਪਣੀ ਮਾਂ ਦੇ ਪਿੰਡੇ ਤੇ ਹੱਥ ਫੇਰਦਾ ਸੀ ਤੇ ਉਸ ਨੂੰ ਟੋ ਕੇ ਵੇਖਦਾ ਸੀ। ਖਬਰੇ ਉਹ ਇਹ ਵੇਖਦਾ ਸੀ ਕਿ ਇਹ ਮੇਰੀ ਮਾਂ ਹੀ ਏ। ਜਦੋਂ ਮਾਨਤ ਟੋਈ ਕਰਨੀ ਤੇ ਮਾਂ ਨੇ ਜਾਗ ਜਾਣਾ। ਫਿਰ ਮਾਂ ਨੇ ਉਹਦਾ ਹੱਥ ਫੜ ਕੇ ਆਖਣਾ ਮੈਂ ਤੇਰੇ ਕੋਲ ਹੀ ਸੁੱਤੀ ਆਂ, ਤੂੰ ਸੌਂ ਜਾ। ਮਨ ਤੇ ਮੁੜ ਸੌਂ ਜਾਣਾ। ਜੇ ਮਾਂ ਕਦੇ ਡੂੰਗੀ ਨੀਂਦਰ ਕਾਰਨ ਉਹਦਾ ਹੱਥ ਫੜ ਕੇ ਨਾ ਬੋਲੇ ਆਈ ਤੇ ਉਹ ਜ਼ੋਰ ਦਾ ਰੋਣ ਲੱਗ ਪੈਂਦਾ ਸੀ। ਮਾਂ ਦੀ ਲਾਸ਼ ਤੇ ਅੱਪੜ ਕੇ ਉਸ ਉਂਡਿਆਂ ਹੋ ਕੇ ਮਾਂ ਦੇ ਪੈਰਾਂ ਤੋਂ ਕੱਪੜਾ ਪਿੱਛੇ ਕਰਕੇ ਉਸ ਦੇ ਪੈਰਾਂ ਨੂੰ ਦੋਹਾਂ ਹੱਥਾਂ ਵਿੱਚ ਫੜਿਆ, ਵਾਰੀ ਚੁੰਮਿਆ ਤੇ ਫੇਰ ਆਪਣਾ ਸਿਰ ਮਾਂ ਦੇ ਪੈਰਾਂ ਤੇ ਰੱਖ ਛੜਿਆ। ਉਹਨੇ ਮਾਂ ਦੇ ਪੈਰ ਛੱਡ ਕੇ ਮਾਂ ਦੇ ਪਿੰਡੇ ਨੂੰ ਉਂਝ ਹੀ ਟੋਣਾ ਸ਼ੁਰੂ ਕਰ ਦਿੱਤਾ, ਜਿਕਣ 5 ਸਾਲ ਦੀ ਉਮਰ ਤੀਕ ਮਾਂ ਕੋਲ ਸੁੱਤਾ ਹੋਇਆ ਟੋਂਦਾ ਸੀ। ਮਾਂ ਦੇ ਬਦਨ ਨੂੰ ਛੋਂਦਾ ਹੋਇਆ ਸਿਰ ਤੀ ਕਪੜਿਆ। ਮਾਨਤਾ ਆਵਾਜ਼ ਸੁਣਨਾ ਚਾਹੁੰਦਾ ਸੀ, ਮੈਂ ਤੇਰੇ ਕੋਲ ਹੀ ਆਂ, ਸੌਂ ਜਾ। ਜਦੋਂ ਮੈਂ ਤੇਰੇ ਕੋਲ ਹੀ ਆਂ ਦੀ ਆਵਾਜ਼ ਨਾ ਆਈ ਤੇ ਮਾਨਤਾ ਧਾੜਾ ਮਾਰ ਕੇ ਰੋਣ ਲੱਗ ਪਿਆ। ਨਿੱਕਿਆਂ ਹੁੰਦਿਆਂ ਮਾਂ ਦੇ ਨਾ ਬੋਲਣ ਵੇਲੇ ਮਾਨਤੇ ਦੇ ਰੋਵਣ ਦੀ ਆਵਾਜ਼ ਘਰ ਦੇ ਅੰਦਰ ਹੀ ਰਹਿੰਦੀ ਸੀ, ਪਰ ਅੱਜ ਤੇ ਮਾਂ ਦੇ ਨਾ ਬੋਲਣ ਤੇ ਉਹਦੇ ਰੋਵਣ ਦੀ ਆਵਾਜ਼ ਅੱਧਾ ਪਿੰਡ ਪਿਆ ਸੁਣਦਾ ਸੀ। 2 ਪਲਾਂ ਮਗਰੋਂ ਮਾਨਤੇ ਦੀ ਜਨਾਨੀ ਨੇ ਅੱਗੇ ਹੋ ਕੇ ਮਾਨਤੇ ਨੂੰ ਤਸੱਲੀ ਦਿੱਤੀ ਤੇ ਉਸ ਨੂੰ ਫੜ ਕੇ ਮਾਂ ਦੀ ਮੰਜੀ ਤੋਂ ਪਿਛਾ ਕੀਤਾ ਤੇ ਫੜੀ ਉਸ ਨੂੰ ਪਸਾਰ ਵਿੱਚ ਲੈ ਗਈ ਤੇ ਉਸ ਨੂੰ ਧੋਤੇ ਕੱਪੜੇ ਦਿੱਤੇ ਤੇ ਆਖਿਆ ਮਿਸਤਰੀਆਂ ਵਾਲੇ ਕੱਪੜੇ ਬਦਲੀ ਕਰ, ਬੰਦਿਆਂ ਨੇ ਆਉਣਾ ਏ ਤੇ ਕੀ ਆਖਣ ਦੇ। ਕੱਪੜੇ ਬਦਲਣ ਤੋਂ ਮਾਨਤੇ ਨੇ ਅੜੀ ਕੀਤੀ। ਉਸ ਦਾ ਇਹ ਕਹਿਣਾ ਸੀ ਕਿ ਮੇਰੀ ਬੇਬੇ ਮਰ ਗਈ ਏ ਤੇ ਤੂੰ ਮੈਨੂੰ ਉੱਥੇ ਮਹਾਰਾਜ ਬਣਾ ਕੇ ਭਾਲਣਾ ਏ। ਮਾਨਤੇ ਦੀ ਜਨਾਨੀ ਨੇ ਉਹਨੂੰ ਸਮਝਾਇਆ ਤੇ ਮਿਸਤਰੀਆਂ ਨਾਲ ਕੰਮ ਕਰਨ ਵਾਲੇ ਗੰਦੇ ਕੱਪੜੇ ਬਦਲਵਾ ਕੇ
ਉਹਨੂੰ ਫੜੀ ਵਿਹੜੇ ਡੜੀ ਮੰਜੀ ਕੋਲ ਲੈ ਗਈ। ਮੰਜੀ ਉੱਤੇ ਬਿਠਾ ਕੇ ਉਸ ਨੂੰ ਪਾਣੀ ਦਾ ਗਿਲਾਸ ਦਿੱਤਾ ਤੇ ਨਾਲ 2 ਮੰਜੀਆਂ ਹੋਰ ਰਖਵਾ ਦਿੱਤੀਆਂ ਤਾਂ ਜੇ ਫੌਤਗੀ ਦਾ ਸੁਣ ਕੇ ਆਉਣ ਵਾਲੇ ਵਿਹੜੇ ਮੁਹੱਲੇ ਦੇ ਜਣੇ ਉੱਥੇ ਬਹਿ ਜਾਵਣ। ਮੰਤੇ ਆਖਿਆ, ਮੈਂ ਤੇ ਅਜੇ ਮਾਂ ਦਾ ਮੂੰਹ ਵੇਖਣਾ ਸੀ ਤੇ ਤੂੰ ਮੈਨੂੰ ਫੜ ਕੇ ਮੰਜੀ ਤੇ ਬਹਾ ਦਿੱਤਾ ਏ। ਮੰਤੇ ਦੀ ਜ਼ਨਾਨੀ ਨੇ ਆਖਿਆ, ਤੂੰ ਮਰਦਾਂ ਕੋਲ ਬਹੋ, ਲੋਕ ਫੇਰ ਗੱਲਾਂ ਕਰਦੇ ਨੇ ਕਿ ਫਲਾਣੇ ਦੀ ਮਾਂ ਮੋਈ ਤੇ ਉਹ ਇੰਜ ਦੇ ਝਲ ਕੁਦਾਉਣ ਲੱਗ ਪਿਆ। ਮੰਤੇ ਆਖਿਆ, ਅਜੀਬ ਏ, ਮਾਂ ਦੇ ਮਰਨੇ ਤੇ ਵੀ ਮੈਨੂੰ ਥੀਏਟਰ ਵਾਲਿਆਂ ਤਰ੍ਹਾਂ ਕਰਨਾ ਪੈਣਾ ਏ। ਮੇਰੀ ਮਾਂ ਮਰ ਗਈ ਏ ਤੇ ਮੈਨੂੰ ਅੱਜ ਵੀ ਪਾਬੰਦ ਕੀਤਾ ਜਾ ਰਿਹਾ ਏ ਕਿ ਤੂੰ ਇੰਜ ਕਰ ਤੇ ਉਂਝ ਨਾ ਕਰ। ਮੰਤੇ ਦੀ ਜਨਾਨੀ ਨੇ ਉਸ ਨੂੰ ਦੱਸਿਆ, ਇੰਜ ਕਰਨਾ ਪੈਂਦਾ ਏ, ਅਸੀਂ ਲੋਕਾਂ ਦੇ ਨਾਲ ਰਹਿ ਰਹੇ ਹਾਂ ਤੇ ਇਸ ਵਾਸਤੇ ਇੰਜ ਨਹੀਂ ਕਰਨਾ ਜੇ ਕੱਲ ਨੂੰ ਲੋਕ ਆਪਣੇ ਘਰਾਂ ਵਿੱਚ ਬਹਿ ਕੇ ਸਾਡੀਆਂ ਗੱਲਾਂ ਦੇ ਤਮਾਸ਼ੇ ਲਾਵਣ। ਮੰਤੇ ਨੇ ਗੁੱਸੇ ਨਾਲ ਆਖਿਆ, ਸਾਡੀ ਮਾਂ ਦੇ ਮਰਨੇ ਤੇ ਵੀ ਲੋਕਾਂ ਨੇ ਤਮਾਸ਼ਾ ਲਾਉਣਾ ਹੈ। ਮੰਤੇ ਦੀ ਜਨਾਨੀ ਆਖਣ ਲੱਗੀ, ਹਾਂ ਮਾਂ ਤੇਰੀ ਮਰੀ ਏ, ਸਾਰੇ ਪਿੰਡ ਦੀ ਨਹੀਂ। ਲੋਕ ਅਫਸੋਸ ਦੇ ਬਹਾਨੇ ਅਫਸੋਸ ਦੇ ਨਾਲ ਨਾਲ ਇਹ ਵੀ ਵੇਖਣ ਆਉਂਦੇ ਨੇ ਘਰ ਵਾਲੇ ਮਰਨੇ ਤੇ ਕਿੰਜ ਦੀਆਂ ਹਰਕਤਾਂ ਕਰਦੇ ਨੇ ਤੇ ਕਿੰਜ ਪਿਰਾਣਿਆਂ ਨੂੰ ਸੰਭਾਲਦੇ ਨੇ, ਕਿੰਜ ਦੇ ਕੱਪੜੇ ਪਾਉਂਦੇ ਨੇ, ਗਮ ਦੀ ਹਾਲਤ ਵਿੱਚ ਝਲ ਕੁਦਾਉਂਦੇ ਨੇ ਜਾਂ ਹੋਸ਼ ਵਿੱਚ ਰਹਿੰਦੇ ਨੇ। ਮੰਤਾ ਪਿਟਿਆ, ਇਹ ਸਾਡੀ ਮਾਂ ਦਾ ਮਰਨਾ ਹੈ ਜਾਂ ਕਰਨਲ ਸਾਹਿਬ ਦਾ ਦਰਬਾਰ ਲੱਗਣ ਲੱਗਾ ਹੈ। ਮੰਤੇ ਦੀ ਜਨਾਨੀ ਪੁੱਛਿਆ, ਇਹ ਕਰਨਲ ਵਿੱਚ ਕਿੱਥੋਂ ਆ ਗਿਆ ਹੈ? ਮੰਤੇ ਦੱਸਿਆ, ਇਸ ਗੱਲ ਦਾ ਤੈਨੂੰ ਨਹੀਂ ਪਤਾ। ਕਰਨਲ ਆਪਣੀ ਯੂਨਿਟ ਨੂੰ ਇਕੱਠਾ ਕਰਕੇ ਯੂਨਿਟ ਦੇ ਜਵਾਨਾਂ ਨਾਲ ਗੱਲਬਾਤ ਕਰਦਾ ਹੈ। ਉਸ ਨੂੰ ਦਰਬਾਰ ਆਖਦੇ ਹੁੰਦੇ ਨੇ। ਉੱਥੇ ਸਾਰੇ ਦੇ ਸਾਰੇ ਜਵਾਨ ਬੜੇ ਤਿਆਰ ਹੋ ਕੇ ਜਾਂਦੇ ਨੇ। ਮੈਨੂੰ ਇੰਜ ਪਈ ਤਿਆਰੀ ਕਰਵਾਨੀ ਹੈ ਜਿੰਜ ਕਿਸੇ ਅਫਸਰ ਦਾ ਦਰਬਾਰ ਲੱਗਣ ਲੱਗਾ ਏ। ਨਾਲ ਹੀ ਬੋਲਿਆ, ਪਰ ਮੈਂ ਤੇ ਉਂਝ ਵੀ ਕਿਸੇ ਦੇ ਘਰ ਜਾ ਕੇ ਕਦੇ ਇੰਜ ਨਹੀਂ ਕੀਤਾ ਤੇ ਨਾ ਕਿਸੇ ਦੇ ਅਫਸੋਸ ਦੀ ਗੱਲ ਨੂੰ ਖੱਚ ਬਣਾਉਣ ਦੀ ਕੋਸ਼ਿਸ਼ ਕੀਤੀ ਏ, ਨਾ ਮਰਨੇ ਵਾਲੇ ਘਰ ਦੇ ਜਣਿਆਂ ਤੇ ਜਨਾਨੀਆਂ ਦੇ ਕੱਪੜੇ ਵੇਖਣ ਦੀ ਕੋਸ਼ਿਸ਼ ਕੀਤੀ ਏ। ਮੰਤੇ ਦੀ ਜਨਾਨੀ ਸਮਝਾਉਣ ਲੱਗ ਪਈ, ਬੰਦੇ ਫਰਕੋ ਫਰਕੀ ਹੁੰਦੇ ਨੇ। ਤੇਰੇ ਨਾਲ ਦੇ ਸਿੱਧੇ ਤੇ ਸਾਦੇ ਦਿਲਾਂ ਵਾਲੇ ਲੋਕ ਘੱਟ ਹੀ ਹੁੰਦੇ ਨੇ ਜਿਹੜੇ ਲੋਕਾਂ ਦੇ ਗਮ ਨੂੰ ਆਪਣਾ ਗਮ ਤੇ ਲੋਕਾਂ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਸਮਝਦੇ ਨੇ। ਬਹੁਤੇ ਲੋਕ ਬਸ ਲੋਕ ਹੀ ਹੁੰਦੇ ਨੇ। ਅੱਗੋਂ ਮੰਤਾ ਝੁਰਿਆ, ਅਜਬ ਗੱਲ ਏ, ਲੋਕ ਮਾਵਾਂ ਦੇ ਮਰਨੇ ਤੇ ਵੀ ਗੱਲਾਂ ਕਰਦੇ ਨੇ। ਇਹ ਮੇਰੀ ਮਾਂ ਦਾ ਜਨਾਜ਼ਾ ਏ, ਇੱਥੇ ਵੀ ਮੈਨੂੰ ਬਹਿਰੂਪੀਆਂ ਤਰ੍ਹਾਂ ਅਦਾਕਾਰੀ ਕਰਨੀ ਪੈਣੀ ਏ। ਜਨਾਨੀ ਆਖਿਆ, ਹਾਂ ਜਿੱਥੇ ਅਸੀਂ ਰਹਿ ਰਹੇ ਹੁੰਦੇ ਹਾਂ ਉੱਥੇ ਦੇ ਲੋਕਾਂ ਦੀਆਂ ਰਸਮਾਂ ਨੂੰ ਮੰਨਣਾ ਮਜਬੂਰੀ ਹੁੰਦੀ ਏ। ਮਰਨਾ ਡੀਗਰ ਮਗਰੋਂ ਹੋਇਆ। ਜਨਾਜ਼ੇ ਦਾ ਪ੍ਰੋਗਰਾਮ ਦੂਜੇ ਦਿਨ ਤੇ ਜਾ ਪਿਆ। ਲਾਸ਼ ਨਵਾਉਣ ਵੇਲੇ ਪਿੰਡ ਦੀਆਂ ਉਹੀ ਖੋਜੀ ਜਨਾਨੀਆਂ ਨੇੜੇ ਨੇੜੇ ਹੋ ਕੇ ਵਾਰਿਓ ਵਾਰੀ ਮਾਂ ਦੀ ਮਈਅਤ ਨੂੰ ਢੋ ਕੇ ਤੱਕਦੀਆਂ ਰਹੀਆਂ ਤਾਂ ਜੇ ਫੂੜੀ ਤੇ ਲੋਕਾਂ ਨੂੰ ਦੱਸ ਸਕੀਏ ਕਿ ਕਰਮਾਂ ਵਾਲੀ ਨੇਕ ਐਸੀ ਕਿ ਨਹੀਂ। ਨੇਕ ਬਦ ਦਾ ਅੰਦਾਜ਼ਾ ਲਾਉਣ ਵਾਸਤੇ ਉਹ ਜੋੜਾਂ ਨੂੰ ਹਿਲਾ ਕੇ ਵੇਖਦੀਆਂ ਸਨ। ਜੇ ਜੋੜ ਜੰਮ ਨਾ ਗਏ ਹੋਵਣ ਤੇ ਫੇਰ ਨੇਕ ਸੀ ਤੇ ਜੇ ਜੋੜ ਹਿਲਾਇਆ ਨਾ ਹਿਲਣ ਤੇ ਫੇਰ ਮਾਈ ਦੀ ਹਯਾਤੀ ਵਿੱਚ ਛੁਪੇ ਗੁਨਾਹ ਸਨ। ਮੁਰਦੇ ਦੇ ਨੇਕ ਬਦ ਹੋਵਣ ਦੇ ਫੈਸਲੇ ਵਿੱਚ ਮਰਨ ਮਗਰੋਂ ਜੋੜਾਂ ਦਾ ਪੋਲਾ ਹੋਣਾ, ਮੁਰਦੇ ਦੇ ਰੰਗ, ਮਰਨ ਦਾ ਦਿਨ, ਮਰਨ ਦਾ ਵੇਲਾ, ਮਰਨ ਦੇ ਵੇਲੇ ਕੀ ਪਿਆ ਕਰਦਾ ਸੀ, ਇਹ ਸਾਰੀਆਂ ਨਿਸ਼ਾਨੀਆਂ ਵੇਖ ਕੇ ਨੇਕ ਬਦ ਦਾ ਫੈਸਲਾ ਸੁਣਾਇਆ ਜਾਂਦਾ ਹੈ। ਜੋ ਵੀ ਮੁਰਦੇ ਦੇ ਨੇਕ ਬਦ ਹੋਵਣ ਦਾ ਫੈਸਲਾ ਸੁਣਾਏ ਉਹ ਅੱਗੇ ਤੇ ਮਰਨ ਦੇ ਦਿਨ, ਵੇਲੇ ਜਾਂ ਜੋੜਾਂ ਦੇ ਪੋਲਾ ਹੋਣ ਨੂੰ ਰੱਖਦਾ ਏ ਤਾਂ ਅਸਲੋਂ ਇਹ ਐਲਾਨ ਪਿੱਛੇ ਐਲਾਨ ਕਰਨ ਵਾਲੇ ਦੀ ਭਾਵਨ ਤੇ ਅਣਭਾਵਨ ਹੁੰਦੀ ਏ। ਮਾਂ ਹੋਰਾਂ ਦੀ ਧੀ ਕੋਈ ਨਹੀਂ ਸੀ। ਇਸ ਵਾਤੇ ਮਸਲਾ ਇਹ ਬਣ ਗਿਆ ਕਿ ਜਨਾਜ਼ੇ ਵਾਤੇ ਲਾਸ਼ ਵਿਹੜਿਓਂ ਚੁੱਕਣ ਵੇਲੇ ਲੰਮੇ ਵਹਿਣ ਕੌਣ ਕਰੇ ਦੀ। ਉਹਨਾਂ ਜ਼ਨਾਨੀਆਂ ਨੂੰ ਇਹ ਖਤਰਾ ਵੀ ਆ ਜੇ ਸਭ ਜਨਾਨੀਆਂ ਚੁੱਪ ਕਰਕੇ ਮਈਅਤ ਕੋਲ ਬੈਠੀਆਂ ਰਹੀਆਂ ਤੇ ਬਾਹਰ ਦੇ ਪਿੰਡ ਤੋਂ ਆਉਣ ਵਾਲੀਆਂ ਜ਼ਨਾਨੀਆਂ ਇਹ ਸਮਝਣਗੀਆਂ ਕਿ ਇਸ ਪਿੰਡ ਦੀਆਂ ਜ਼ਨਾਨੀਆਂ ਫੌਤਗੀ ਦੀਆਂ ਸੁਚੱਜੀਆਂ ਨਹੀਂ, ਫੂੜੀ ਬੇਲੂਣੀ ਤੇ ਕੁਚੱਜੀ ਭੁਗਤਾਉਂਦੀਆਂ ਨੇ। ਮੰਤੇ ਦੀਆਂ 2 ਚਚੇਰੀਆਂ ਭੈਣਾਂ ਨੂੰ ਇਸ ਕੰਮ ਵਾਸਤੇ ਤਿਆਰ ਕੀਤਾ ਗਿਆ। ਉਹ ਦੋਏ ਭੈਣਾਂ 4-5 ਸਾਲਾਂ ਤੋਂ ਵਿਆਹ ਦੀ ਉਮਰ ਤੇ ਅਪੜੀਆਂ ਹੋਈਆਂ ਸਨ ਪਰ ਅਜੇ ਕਿਸੇ ਦੀ ਨਜ਼ਰੇ ਨਹੀਂ ਚੜੀਆਂ ਸਨ। ਉਹਨਾਂ ਦੋਵਾਂ ਕੁੜੀਆਂ ਨੂੰ ਇਹ ਵੇਲਾ ਟਪਾਉਣ ਲਈ ਤਿਆਰ ਕੀਤਾ ਗਿਆ। ਦੋਵਾਂ ਦੇ ਸਿਰਾਂ ਨੂੰ ਫੂੜੀ ਦੀਆਂ ਸਿਆਣੀਆਂ ਨੇ ਇੱਕ ਬੋਛਣੀ ਨਾਲ ਬੰਨ੍ਹਿਆ ਜਿੱਕਣ ਬੀਬੀਆਂ ਸਿਰ ਦੁੱਖਣ ਤੇ ਬੰਨ੍ਹਦੀਆਂ ਨੇ ਤੇ ਇੱਕ ਦੁਪੱਟਾ ਉਹਨਾਂ ਦੇ ਲੱਕ ਸੰਦਲੇ ਲਈ ਵਰਤਿਆ। ਜਨਾਜ਼ਾ ਚੁੱਕਣ ਤੋਂ ਪਹਿਲੇ ਕੁੜੀਆਂ ਮੰਤੇ ਦੀ ਮਾਂ ਦੇ ਵਹਿਣ ਕਰਨ ਨੂੰ ਤਿਆਰ ਹੋ ਗਈਆਂ। ਸਿਆਪਾ ਕਰਨ ਵਾਲੀਆਂ ਕੁੜੀਆਂ ਨੂੰ ਦੱਸਿਆ ਗਿਆ ਕਿ ਜੇ ਅਥਰੂ ਨਾ ਆਉਣ ਤੇ ਮੂੰਹ ਤੇ ਕਪੜਾ ਪਾ ਲੈਣਾ ਹੈ। ਉਹਨਾਂ ਕੋਲੋਂ ਜੁੱਸਾ ਢਿੱਲਾ ਛੁਡਾ ਕੇ ਮਾਂ ਦੀ ਮੰਜੀ ਦੇ ਦੁਆਲੇ ਫੇਰੇ ਲਗਵਾਏ ਤੇ ਨਾਲ ਉਹਨਾਂ ਨੂੰ ਦੱਸਿਆ
ਕਿ ਕਿੰਜ ਦੋਵਾਂ ਭੈਣਾਂ ਨੇ ਬਾਹਾਂ ਖੁੱਲੀਆਂ ਕਰਕੇ ਮੁੱਠੀਆਂ ਬੰਦ ਕਰਨੀਆਂ ਨੇ ਤੇ ਵਿੱਚੋਂ ਇੱਕ ਇੱਕ ਉਂਗਲੀ ਸਿੱਧੀ ਰੱਖਣੀ ਹੈ। ਤੇ ਨਾਲ ਉਹਨਾਂ ਨੇ ਵੈਣਾਂ ਦੇ ਬੋਲਾਂ ਤੇ ਉਹਨਾਂ ਦੀ ਅਦਾਇਗੀ ਬਾਰੇ ਵੀ ਦੱਸਿਆ। ਨਾਲੇ ਢਾਕਾਂ ਤੇ ਹੱਥ ਰੱਖ ਕੇ ਵੈਣ ਕਰਨ ਦੀ ਜਾਂਚ ਵੀ ਸਿਖਾਈ ਤੇ ਇਹ ਹਦਾਇਤ ਵੀ ਕੀਤੀ ਕਿ ਇਸ ਸਾਰੇ ਕੰਮ ਵਿੱਚ ਆਪਣਾ ਜੁੱਸਾ ਢਿੱਲਾ ਰੱਖਣਾ ਹੈ, ਪੈਰ ਧਰੂ ਕੇ ਟੁਰਨਾ ਹੈ ਤੇ ਟੁਰਦਿਆਂ ਪੋਲੇ ਪੈਰੀਂ ਆਪਣੇ ਪੈਰਾਂ ਤੇ ਸਾਰਾ ਭਾਰ ਸੁੱਟ ਕੇ ਟੁਰਨਾ ਹੈ। ਦੋਵਾਂ ਬਾਹਾਂ ਨੂੰ ਆਪਣੇ ਪੱਟਾਂ ਦੇ ਸਾਹਮਣੇ ਵਾਲੇ ਹਿੱਸੇ ਤੇ ਮਾਰਨਾ ਹੈ ਤਾਂ ਜੇ ਥੜਪ ਦੀ ਆਵਾਜ਼ ਆਵੇ। ਉਹਨਾਂ ਇਹ ਵੀ ਦੱਸਿਆ ਕਿ ਇਹ ਕੰਮ ਇਕੱਠਾ ਕਰਨਾ ਹੈ ਤਾਂ ਜੇ ਆਵਾਜ਼ ਬਣ ਕੇ ਆਵੇ। ਮਰਨੇ ਦੇ ਮੌਕੇ ਤੇ ਰੋਵਣ ਧੋਵਣ ਦੀਆਂ ਸਿਆਣੀਆਂ ਨੇ ਮਾਤਮ ਕਰਨ ਵਾਲੀਆਂ ਕੁੜੀਆਂ ਨੂੰ ਇਹ ਦੱਸਿਆ ਕਿ ਰੋਂਦਿਆਂ ਪੀਵਣ ਵਾਸਤੇ ਪਾਣੀ ਮੰਗਣ ਦਾ ਇਸ਼ਾਰਾ ਕਿੰਜ ਕਰਨਾ ਹੈ ਤੇ ਲੋੜ ਦਾ ਪਾਣੀ ਪੀ ਕੇ ਬਾਕੀ ਪਾਣੀ ਗਮ ਦੀ ਸ਼ਿੱਦਤ ਨਾਲ ਬੇਵਿਸਾ ਹੋ ਕੇ ਰੁੜ ਜਾਵਣ ਦਾ ਡਰਾਮਾ ਕਿੰਜ ਕਰਨਾ ਹੈ। ਸਿਆਣੀਆਂ ਨੇ ਇਹ ਵੀ ਦੱਸਿਆ ਕਿ ਪਾਣੀ ਝਟੇ ਝਟੇ ਮੰਗਣ ਨਾਲ ਤੁਹਾਡਾ ਗਮ ਤੇ ਅੰਦਰ ਦਾ ਜ਼ੋਫ ਨਜ਼ਰ ਆਵੇ। ਕੁੜੀਆਂ ਕੁਆਰੀਆਂ ਪਕੇਰੀ ਉਮਰ ਦੀਆਂ ਤੇ ਜਵਾਨ ਦਿਮਾਗ ਸਨ, ਗੱਲ ਨੂੰ ਚੰਗਾ ਸਮਝ ਗਈਆਂ ਤੇ ਉਂਝ ਵੀ ਪਹਿਲਾਂ ਆਪਣੇ ਪਿੰਡ ਤੇ ਲਗ-ਲਾ ਵਿੱਚ ਇੰਜ ਦੇ ਕਈ ਮੌਕਿਆਂ ਤੇ ਜਨਾਨੀਆਂ ਦੀਆਂ ਅਦਾਕਾਰੀਆਂ ਤੇ ਡਰਾਮੇਬਾਜ਼ੀ ਵੇਖ ਚੁੱਕੀਆਂ ਸਨ। ਇਹ ਸਾਰੀ ਹਦਾਇਤਕਾਰੀ ਸਮਝਣ ਮਗਰੋਂ ਕੁੜੀਆਂ ਨੂੰ ਯਾਦ ਆਇਆ ਵਈ ਜਦੋਂ ਇੱਕ ਵਾਰੀ ਸਾਡੇ ਹੀ ਟੱਬਰ ਵਿੱਚ ਇੱਕ ਜਣੇ ਦੇ ਮਰਨੇ ਤੇ ਵੈਣ ਕਰਦੇ ਹੋਇਆਂ ਮਾਸੀ ਫੁੱਲੋ ਬੇਹੋਸ਼ ਹੋ ਕੇ ਡਿੱਗ ਪਈ ਸੀ ਤੇ ਮੂੰਹ ਵਿੱਚ ਪਾਣੀ ਪਾਉਂਦਿਆਂ ਉਹ ਗੁੜ-ਗੁੜ ਕਰਕੇ ਉਸ ਨੂੰ ਬਾਹਰ ਰੋੜ ਦਿੰਦੀ ਸੀ ਤੇ ਅਸੀਂ ਦੋਵੇਂ ਭੈਣਾਂ ਪਰੇਸ਼ਾਨੀ ਨਾਲ ਰੋਵਣ ਲੱਗ ਪਈਆਂ ਸੀ ਤੇ ਇੱਕ ਮਾਸੀ ਨੇ ਦੱਸਿਆ ਸੀ ਕਿ ਤੁਸੀਂ ਚੁੱਪ ਹੋ ਜਾਓ, ਕੁਝ ਵੀ ਨਹੀਂ ਹੋਇਆ। ਉਸ ਕੋਲੋਂ ਮਕਰੋਲੀ ਕਰਵਾਈਏ। ਮਕਰੋਲੀ ਦਾ ਸੁਣ ਕੇ ਕੁੜੀਆਂ ਮਾਸੀ ਦੇ ਮੂੰਹ ਵੱਲੋਂ ਹੈਰਾਨੀ ਨਾਲ ਵੇਖਿਆ ਤੇ ਉਸ ਆਖਿਆ, ਹਾਂ ਮਕਰੋਲੀ ਵੀ ਕਰਦੀ ਏ, ਹੁਣੇ ਚੰਗੀ ਬੜੀ ਹੋ ਜਾਏਗੀ, ਤੁਹਾਡੇ ਵੇਖਦੇ ਆ। ਕੁੜੀਆਂ ਵਾਸਤੇ ਇਹ ਕੰਮ ਨਵਾਂ ਬਸ ਇਤਨਾ ਹੀ ਸੀ ਕਿ ਉਹਨਾਂ ਨੇ ਇਹ ਕੰਮ ਪਹਿਲੇ ਕੀਤਾ ਹੋਇਆ ਨਹੀਂ ਸੀ, ਜਾਣੂ ਸਾਰੇ ਕੰਮ ਦੀਆਂ ਸਨ। ਉਹਨਾਂ ਵਕਫੇ ਤੇ ਵਾਰੀ ਨਾਲ ਵੈਣ ਸ਼ੁਰੂ ਕੀਤੇ। ਓ ਮਾਂ ਮੇਰੇ ਇਕੱਲੇ ਭਰਾ ਦੀ, ਮੈਨੂੰ ਸਕਿਓਂ ਵੱਧ ਜਾਣਨ ਵਾਲੀਏ, ਇਹ ਤੂੰ ਸੁੱਤੀ ਲੱਗੇ, ਕਿੱਥੋਂ ਲਿਆਂਦੀਆਂ ਨੀ ਰੂਪਾਂ ਦੀਆਂ ਮਾਣੀਆਂ, ਤੈਨੂੰ ਰੋਂਦੀਆਂ ਨੇ ਸਾਰੇ ਪਿੰਡ ਵਾਲੀਆਂ, ਤੂੰ ਚੰਗੀ ਲੱਗੇ ਸਾਰੇ ਪਿੰਡ ਨੂੰ, ਇਹ ਤੂੰ ਸਾਡੇ ਪਿਆਰ ਲੈ ਨਾ ਰੱਜੇ, ਮੈਂ ਕਿਹਨੂੰ ਬੇਬੇ ਆਖਾਂ ਦੀ, ਮੈਨੂੰ ਕੌਣ ਆਖੇ ਦਾ ਮਾਂ ਸਦਕੇ, ਮੈਂ ਇੱਕ ਵਾਰੀ ਬੁਲਾਵਾਂ ਤੇ ਤੂੰ 10 ਵਾਰੀ ਬਿਸਮਿਲ੍ਲਾ ਆਖੇ, ਅੱਜ ਮਰਨ ਲੱਗਿਆ ਨਾ ਦੱਸਿਓਈ, ਜੇ ਪਤਾ ਹੁੰਦਾ ਮੈਂ ਆਪ ਮਿੱਟੀਆਂ ਲਾਂਦੀ, ਕਦੇ ਨਾ ਚੜਨ ਦਿੰਦੀ ਤੈਨੂੰ ਪੜਸਾਂਗ ਤੇ। ਕੁੜੀਆਂ ਨੇ ਮਾਨਤੇ ਦੀ ਮਾਂ ਦੀਆਂ ਧੀਆਂ ਹੋਣ ਦਾ ਕਿਰਦਾਰ ਬਹੁਤ ਸੋਹਣਾ ਨਿਭਾਇਆ। ਜਨਾਨੀਆਂ ਨੇ ਬੜੀ ਦਾਤ ਦਿੱਤੀ, ਕੁੜੀਆਂ ਦੀ ਬੜੀ ਚਰਚਾ ਹੋਈ। ਮਾਨਤੇ ਦੇ ਰਿਸ਼ਤੇਦਾਰਾਂ ਦੇ ਇਲਾਵਾ ਹੋਰ ਵੀ ਬੇਸ਼ੁਮਾਰ ਮੁਲਕ ਆਇਆ ਹੋਇਆ ਸੀ। ਪਾਸਲੇ ਪਿੰਡਾਂ ਦੀਆਂ ਜਨਾਨੀਆਂ ਨੇ ਕੁੜੀਆਂ ਨੂੰ ਵੇਖਿਆ ਤੇ ਆਪਣੇ ਮੁੰਡਿਆਂ ਵਾਸਤੇ ਉਹਨਾਂ ਦੋਹਾਂ ਕੁੜੀਆਂ ਨੂੰ ਗਿਣਨ ਮਿੱਥਣ ਲੱਗ ਪਈਆਂ। ਕਈ ਜਨਾਨੀਆਂ ਨੇ ਕੁੜੀਆਂ ਤੇ ਲੋੜੋਂ ਵੱਧ ਚਬਾੜਿਆਂ ਹੋਣ ਦਾ ਦੋਸ਼ ਵੀ ਲਾਇਆ। ਚਬਾੜੀਆਂ ਹੋਣ ਦੇ ਦੋਸ਼ ਦਾ ਜਵਾਬ ਸਿਆਣੀਆਂ ਜਨਾਨੀਆਂ ਨੇ ਇਹ ਆਖ ਕੇ ਦਿੱਤਾ, ਕੁੜੀਆਂ ਚਬਾੜੀਆਂ ਨਹੀਂ ਦਾਨੀਆਂ ਤੇ ਪੀੜੀਆਂ ਨੇ, ਕਿਉਂ ਜੇ ਇਹਨਾਂ ਨੇ ਦੱਸੇ ਕਿਰਦਾਰ ਨੂੰ ਦੱਸਣ ਵਾਲਿਆਂ ਨਾਲੋਂ ਵੀ ਸੋਹਣਾ ਨਿਭਾਇਆ ਏ। ਇਹ ਚਬਾੜਪੁਣਾ ਨਹੀਂ, ਅਕਲ ਕਾਰੀਗਰੀ ਤੇ ਸਿਆਂਪ ਦੀ ਗੱਲ ਏ। ਮਾਂ ਦਾ ਚਾੜੀਆ ਵੀ ਨਾ ਭੁਗਤਿਆ ਸੀ ਤੇ ਵਾਰਿਓ ਵਾਰੀ ਦੋਹਾਂ ਦੇ ਰਿਸ਼ਤੇ ਆ ਗਏ ਤੇ ਮੰਗਣੀਆਂ ਹੋ ਗਈਆਂ। ਮੰਗਣੀ ਹੋਣ ਵਾਲੇ ਇੱਕ ਮੁੰਡੇ ਨੇ ਆਪਣੀ ਮਾਂ ਨਾਲ ਕੁੜੀ ਦੇ ਬਾਰੇ ਚਬਾੜਾ ਹੋਣ ਦੀ ਗੱਲ ਕੀਤੀ। ਮੁੰਡੇ ਦੀ ਮਾਂ ਸਮਝਦਾਰ ਸੀ, ਉਸ ਦੱਸਿਆ ਇਹ ਉਸ ਦਾ ਚਬਾੜਪੁਣਾ ਨਹੀਂ, ਇਹ ਕੁੜੀ ਦੇ ਦਾਨਿਆਂ ਹੋਣ ਦੀ ਗੱਲ ਏ। ਉਹ ਦਾਨੀ ਆਈ ਤੇ ਤਾਂ ਹੀ ਉਸ ਨੇ ਆਪਣੇ ਜ਼ਿੰਮੇ ਲੱਗੇ ਕੰਮ ਨੂੰ ਦੱਸਣ ਵਾਲੀਆਂ ਨਾਲੋਂ ਸਵਾਇਆ ਕੀਤਾ। ਡੰਗਰ ਹੁੰਦੀ ਤੇ ਅੱਧ ਵਿਚਕਾਰ ਹੀ ਭੁੱਲ ਭੁਲਾ ਜਾਂਦੀ। ਮਾਂ ਨੇ ਹੱਸਦੇ ਹੋਏ ਆਖਿਆ, ਚਬਾੜੀ ਹੋਵੇ ਦੀ ਤੇ ਤਾਂ ਹੀ ਤੇਰੇ ਜੈ ਨੂੰ ਸੰਭਾਲ ਕੇ ਰੱਖੇ ਦੀ।